ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਮੈਂ ਤੁਹਾਡੀ ਹੋਸਟ ਨੀਲਮ ਕੌਰ ਤੇ ਮੈਂ ਟੀਵੀ 84 ਦੇ ਸਾਰੇ ਦਰਸ਼ਕਾਂ ਦੇ ਸਰੋਤਿਆਂ ਦਾ ਨਿੱਘਾ ਸਵਾਗਤ ਕਰਦੀ ਹਾਂ ਪ੍ਰੋਗਰਾਮ ਸੱਚੋ ਸੱਚ ਵਿੱਚ। ਰੋਜ਼ਾਨਾ ਦੀ ਤਰ੍ਹਾਂ ਤੁਹਾਡੇ ਤੇ ਸਾਡੇ ਹਰਮਨ ਪਿਆਰੇ ਡਾਕਟਰ ਅਮਰਜੀਤ ਸਿੰਘ ਮੇਰੇ ਨਾਲ ਬੈਠੇ ਹੋਏ ਨੇ। ਆਓ ਨਾ ਮਿਲ ਕੇ ਪ੍ਰੋਗਰਾਮ ਸ਼ੁਰੂ ਕਰਦੇ ਹਾਂ। ਜੀ ਡਾਕਟਰ ਸਾਹਿਬ, ਵੈਲਕਮ ਟੂ ਅਵਰ ਸ਼ੋ। ਥੈਂਕ ਯੂ ਸੋ ਮਚ। ਜੀ ਡਾਕਟਰ ਸਾਹਿਬ, ਅੱਜ 7 ਅਕਤੂਬਰ 2015 21 ਅਸੂਨ ਨਾਨਕਸ਼ਾਹੀ ਸੰਮਤ 547 ਦਾ ਹੈ ਤੇ ਡਾਕਟਰ ਸਾਹਿਬ ਪ੍ਰੋਗਰਾਮ ਦੇ ਸ਼ੁਰੂ ਵਿੱਚ ਤੁਸੀਂ ਅੱਜ ਕਿਹੜੇ ਅਹਿਮ ਵਿਸ਼ਿਆਂ ਤੇ ਵਿਚਾਰ ਚਰਚਾ ਕਰਨ ਜਾ ਰਹੇ ਹੋ? ਦੇਖੋ, ਅੱਜ ਜਦੋਂ ਮੈਂ ਅੱਡ ਮੀਡੀਆ ਆਊਟਲੈਟਸ ਦੇਖ ਰਿਹਾ ਸੀ ਤੇ ਇੱਕ ਖਿਆਲ ਮਨ ਦੇ ਵਿੱਚ ਆਇਆ ਕਿ ਕਿਵੇਂ ਵੈਸੇ ਤਾਂ ਕਿਹਾ ਜਾਂਦਾ ਹੈ ਵੀ ਹਰ ਸਿੱਕੇ ਦੇ ਦੋ ਪਹਿਲੂ ਹੁੰਦੇ ਨੇ ਜੀ, ਲੇਕਿਨ ਕਿਵੇਂ ਇੱਕੋ ਅਖਬਾਰ ਦੇ ਵਿੱਚ ਇੱਕ ਪਾਸੇ ਦੇਸ਼ ਦਾ ਰਾਸ਼ਟਰਪਤੀ ਜਿਹਨੂੰ ਹਸਬੈਂਡ ਆਫ ਦਾ ਨੇਸ਼ਨ ਬਣਾਇਆ, ਪਤਾ ਨਹੀਂ ਕਿੱਥੋਂ ਸ਼ਬਦ ਕੱਢ ਕੇ ਲਿਆਏ, ਔਰ ਉਸ ਦੀ ਸਟੇਟਮੈਂਟ ਲੱਗੀ ਹੋਈ ਹੈ, ਔਰ ਦੂਸਰੇ ਪਾਸੇ ਕਿਵੇਂ ਜਿਹੜੀਆਂ ਵੈਲਿਊਜ਼ ਦੀ ਗੱਲ ਉਸ ਦੇਸ਼ ਦਾ ਪਤੀ ਜਿਹੜਾ ਹੈ ਉਹ ਬਿਆਨ ਰਿਹਾ ਤੇ ਦੂਸਰੀਆਂ ਦੋ ਖਬਰਾਂ ਜਿਹੜੀਆਂ ਮੇਰੀਆਂ ਨਜ਼ਰਾਂ ਚੋਂ ਗੁਜ਼ਰੀਆਂ ਉਹ ਬਿਲਕੁਲ ਜੋ ਕੁਝ ਉਸ ਨੇ ਕਿਹਾ ਉਹਦੇ ਸਿਰ 'ਚ ਸਵਾਹ ਪਾ ਰਹੇ ਨੇ। ਸੋ ਜਿਸ ਨੂੰ ਕੰਟਰਾਡਿਕਸ਼ਨ ਕਹਿੰਦੇ ਨੇ ਅੰਗਰੇਜ਼ੀ ਦੇ ਵਿੱਚ, ਅਸੀਂ ਸਵੈ ਵਿਰੋਧ ਵੀ ਕਹਿੰਦੇ ਹਾਂ, ਪਰ ਸਵੈ ਵਿਰੋਧ ਹਲਕਾ ਸ਼ਬਦ ਹੈ। ਕੁੱਲ ਮਿਲਾ ਕੇ ਇਹ ਦੱਸਦਾ ਹੈ ਕਿ ਅੱਜ ਭਾਰਤ ਦੇ ਵਿੱਚ ਜਿਹੜਾ ਆਪਣੇ ਆਪ ਨੂੰ ਦੁਨੀਆ ਦਾ ਸਭ ਤੋਂ ਵੱਡਾ ਲੋਕਤੰਤਰ ਕਹਿੰਦਾ, ਜਿਸ ਦਾ ਲੀਡਰ ਪ੍ਰਧਾਨ ਮੰਤਰੀ ਮੋਦੀ ਬਾਹਰ ਫਿਰ ਕੇ ਆਪਣਾ ਗਲ 'ਚ ਝੋਲਾ ਪਾ ਕੇ ਉੱਚੀ ਆਵਾਜ਼ਾਂ ਦੇ ਕੇ ਆਪਣਾ ਸੌਦਾ ਵੇਚਣ ਦਾ ਯਤਨ ਕਰਦਾ, ਉੱਥੋਂ ਦੀ ਹਕੀਕਤ ਕੀ ਹੈ, ਇਨਸਾਈਡ ਕੀ ਚੱਲ ਰਿਹਾ ਹੈ, ਕਿਵੇਂ ਘੱਟ ਗਿਣਤੀਆਂ ਅਸੁਰੱਖਿਅਤ ਨੇ, ਕਿਵੇਂ ਉਸ ਮੁਲਕ ਦੇ ਵਿੱਚ ਜੁਡੀਸ਼ਰੀ ਹੋਏ, ਮੀਡੀਆ ਹੋਏ, ਅਦਾਲਤਾਂ ਹੋਣ, ਸਾਰੀਆਂ ਦਾ ਸਾਰੀਆਂ ਜਿਹੜੀਆਂ ਨੇ ਹਿੰਦੂਤਵਾ ਦਾ ਜਿਹੜਾ ਗੁੰਡਾ ਐਲੀਮੈਂਟ ਹੈ, ਰੋਗ ਐਲੀਮੈਂਟ, ਉਹਨਾਂ ਦੇ ਸਾਹਮਣੇ ਨਤਮਸਤਕ ਹੋਈਆਂ ਜੀ। ਸੋ ਪ੍ਰੈਜ਼ੀਡੈਂਟ ਦੀ ਖਬਰ ਇੰਗਲਿਸ਼ ਟ੍ਰਿਬਿਊਨ ਨੇ ਲਾਈ ਔਰ ਹੈਡਲਾਈਨ ਦਿੱਤੀ, ਕਾਂਟ ਅਲਾਉ ਇੰਡੀਆਜ਼ ਕੋਰ ਵੈਲਿਊਜ਼ ਟੂ ਬੀ ਵੇਸਟਡ ਪ੍ਰੈਜ਼ੀਡੈਂਟ। ਹੁਣ ਜਦੋਂ ਦੀ ਦਿੱਲੀ ਦੇ ਨੋਇਡਾ ਦੇ ਨੇੜੇ ਦਾਦਰੀ ਇਲਾਕੇ ਦੇ ਵਿੱਚ ਜਿਹੜੀ ਘਟਨਾ ਵਾਪਰੀ ਕਿ ਕਿਵੇਂ ਇੱਕ ਮਿਡਲ ਏਜਡ 55 ਸਾਲ ਦੇ ਲਗਭਗ ਇੱਕ ਮੁਸਲਮਾਨ ਨੂੰ ਮੰਦਰ ਚੋਂ ਅਨਾਉਂਸ ਕਰਕੇ ਕਿ ਜੀ ਇਹ ਗਾਂ ਖਾ ਰਿਹਾ ਟੱਬਰ, ਉਸ ਨੂੰ ਧੂ ਕੇ ਮਾਰ ਦਿੱਤਾ। ਉਹਦਾ ਮੁੰਡਾ ਜਵਾਨ ਦਾਨਿਸ਼ ਜਿਹੜਾ ਕਿ ਸਿਵਲ ਸਰਵਿਸ 'ਚ ਬੈਠਣ ਵਾਲਾ ਸੀ, ਉਸ ਨੂੰ ਬਹੁਤ ਸੀਰੀਅਸ ਜ਼ਖਮੀ ਕੀਤਾ ਜੀ, ਔਰ ਉਸ ਦਾ ਭਰਾ ਇੱਕ 에ਅਰ ਫੋਰਸ ਦੇ ਵਿੱਚ ਹੈ। ਔਰ ਅੱਜ ਦੀ ਇੱਕ ਪਾਸੇ ਤਾਂ ਇਹ ਖਬਰ ਹੈ ਕਿ ਉਹ ਪਰਿਵਾਰ ਨੇ ਉਹ ਪਿੰਡ ਛੱਡ ਦਿੱਤਾ ਹੈ ਔਰ ਉਹ ਦਿੱਲੀ ਦੇ ਵਿੱਚ ਸ਼ਾਇਦ, ਕਿਉਂਕਿ ਜਿਹੜਾ 에ਅਰ ਫੋਰਸ ਕੰਮ ਕਰਦਾ ਉਹਨਾਂ ਦੇ ਮੁਖੀ ਨੇ ਕਿਹਾ ਸੀ ਕਿ ਅਸੀਂ ਕੋਈ ਲੋਕੇਟ ਕਰ ਰਹੇ ਹਾਂ ਆਲਟਰਨੇਟ ਥਾਂ ਜਿੱਥੇ ਉਹ ਸੁਰੱਖਿਅਤ ਹੋਣ, ਔਰ ਉਹਨਾਂ ਨੇ ਪਿੰਡ ਛੱਡ ਦਿੱਤਾ ਹੈ। ਔਰ ਉਸ ਪਿੰਡ ਦੇ ਵਿੱਚ ਹੁਣ ਉਹ ਸਾਧਵੀ ਪ੍ਰਾਚੀ ਹੋਏ, ਦੂਸਰੇ ਹਿੰਦੂਤਵੀ ਜਿਹੜੇ ਜਿਨ੍ਹਾਂ ਨੇ ਭਗਵੇ ਰੰਗ ਦੇ ਵਿੱਚ ਕਿਸੇ ਵੇਲੇ ਭਗਵਾ ਇੱਕ ਮੰਕ ਦਾ, ਇੱਕ ਫਕੀਰ ਦਾ ਚਿੰਨ੍ਹ ਸੀ ਕਿ ਭਾਈ ਬੇਸ਼ੱਕ ਇਹ ਦੁਨੀਆ ਤੋਂ ਨਿਰਮੋਹ ਹੈ, ਦੁਨੀਆ ਨੂੰ ਛੱਡ ਕੇ ਆ, ਪਰ ਇਸ ਦਾ ਕੋਈ ਦੁਨੀਆ ਦੇ ਨਾਲ ਕੋਈ ਮੋਹ ਨਹੀਂ ਹੈ, ਕਿਸੇ ਚੀਜ਼ ਦੀ ਕਾਨਸੈਪਟ ਤਾਂ ਇੱਥੋਂ ਆਇਆ। ਅੱਜ ਇਸ ਭਗਵੇ ਦੇ ਵਿੱਚ ਉਹ ਅਸੀਮਾਨੰਦ ਹੋਏ, ਉਹ ਅਦਿੱਤਿਆਨੰਦ ਹੋਏ, ਇਹ ਪ੍ਰਾਚੀ ਹੋਏ, ਉਮਾ ਭਾਰਤੀ ਹੋਏ, ਕਿਸ ਕਿਸਮ ਦੇ ਗੁੰਡੇ ਔਰ ਗੁੰਡੀਆਂ ਜਿਹੜੀਆਂ ਨੇ ਇਸ ਭਗਵੇ ਦੇ ਵਿੱਚ ਜਿਹੜੀਆਂ ਨੇ ਨਫ਼ਰਤ ਵੇਚ ਰਹੀਆਂ। ਔਰ ਉੱਥੇ ਉਹ ਲਗਾਤਾਰ ਸਾਧਵੀ ਪ੍ਰਾਚੀ ਨੇ ਵੀ ਆ ਕੇ ਉੱਥੇ ਪਿੰਡ ਦੇ ਬਾਹਰ ਜਿਹੜਾ ਉਹ ਡੇਰਾ ਲਾਇਆ ਕਿ ਜੇ ਅਸੀਂ ਅੰਦਰ ਜਾਣਾ ਹੈ। ਔਰ ਉਹ ਜਿਹੜਾ ਦੂਸਰਾ ਹੈ ਅਦਿੱਤਿਆਨੰਦ ਕੇ ਕਿਹੜਾ ਜਿਹੜਾ ਬਿਲਕੁਲ ਜ਼ਹਿਰ ਦਾ ਵਪਾਰੀ ਹੈ, ਉਹ ਬਿਆਨ ਦੇ ਰਿਹਾ ਜੀ ਅਸੀਂ ਜਿਹੜੇ ਉੱਥੇ ਬਹੁਤ ਗਿਣਤੀ ਦੇ ਨਾਲ ਮੈਜੋਰਟੀ ਨਾਲ ਉਸ ਪਿੰਡ ਦੇ ਵਿੱਚ ਜਿੱਥੇ ਮਾਰਿਆ ਗਿਆ ਬਹੁਤ ਧੱਕਾ ਹੋ ਰਿਹਾ ਹਿੰਦੂਆਂ ਨਾਲ, ਅਸੀਂ ਉਹਨਾਂ ਨੂੰ ਹਰ ਕਿਸਮ ਦੀ ਮਦਦ ਦੇਵਾਂਗੇ ਸਮੇਤ ਗਨਜ਼ ਦੇ, ਕਿ ਉਹ ਗਨਜ਼ ਵੀ ਦੇਣ ਨੂੰ ਤਿਆਰ ਨੇ। ਪਰ ਪਹਿਲਾਂ ਕਿ ਵੀ ਦੂਸਰੀ ਆਵਾਜ਼ ਕੀ ਹੈ ਜਿਹੜੀ ਇਸ ਵੇਲੇ ਅਸਲ ਭਾਰਤ ਹੈ। ਜਿਵੇਂ ਦੋ ਭਾਰਤਾਂ ਦੀ ਗੱਲ ਕਿਸੇ ਵੇਲੇ ਭਾਗਵਤ ਨੇ ਕੀਤੀ ਸੀ ਕਿ ਜੀ ਇੱਕ ਰੂਰਲ ਭਾਰਤ ਹੈ ਔਰ ਇੱਕ ਵੈਸਟਰਨ ਭਾਰਤ ਹੈ, ਪਰ ਅੱਜ ਅਸੀਂ ਜਿਸ ਭਾਰਤ ਦੀ ਗੱਲ ਕਰ ਰਹੇ ਹਾਂ ਇੱਕ ਪਾਸੇ ਉਹ ਐਲੀਮੈਂਟ ਨੇ ਜਿਵੇਂ ਕੱਲ ਦੇ ਪ੍ਰੋਗਰਾਮ 'ਚ ਅਸੀਂ ਜ਼ਿਕਰ ਕੀਤਾ ਸੀ ਕਿ ਕਿਵੇਂ ਨੈਣਤਾਰਾ ਸਹਿਗਲ ਨੇ ਅਸਤੀਫਾ ਦਿੱਤਾ, ਆਪਣਾ ਸਾਹਿਤ ਅਕਾਡਮੀ ਅਵਾਰਡ ਮੋੜਿਆ, ਔਰ ਅੱਜ ਹੀ ਖਬਰ ਸੀ ਕਿ ਇੱਕ ਹੋਰ ਹਿੰਦੀ ਦੇ ਬੜੇ ਪ੍ਰਸਿੱਧ ਲੇਖਕ ਔਰ ਲਲਿਤ ਕਲਾ ਅਕੈਡਮੀ ਦੇ ਚੇਅਰਪਰਸਨ ਵੀ ਰਹੇ ਅਸ਼ੋਕ ਵਾਜਪਾਈ, ਉਹਨੇ ਵੀ ਅੱਜ ਆਪਣਾ ਜਿਹੜਾ ਉਸ ਨੂੰ ਸਾਹਿਤ ਅਕਾਡਮੀ ਅਵਾਰਡ ਸੀ ਉਹ ਵਾਪਸ ਕੀਤਾ। ਇੱਕ ਪਾਸੇ ਜਿਹੜੇ ਸਚਿਆਰੇ ਕਿਸਮ ਦੇ ਲੋਕ ਨੇ ਜਿਹੜੇ ਮਹਿਸੂਸ ਕਰ ਰਹੇ ਨੇ, ਔਰ ਉਹਨੇ ਨੈਣਤਾਰਾ ਸਹਿਗਲ ਨੇ ਤਾਂ ਕਿਹਾ ਇਹ ਫਾਸ਼ਿਜ਼ਮ ਹੈ, ਫਾਸ਼ੀਵਾਦ ਹੈ, ਔਰ ਇਹਦੇ 'ਚ ਸਾਡਾ ਕੋਈ ਅਸੀਂ ਨਹੀਂ ਰਹਿ ਸਕਦੇ ਇਸ ਫਾਸ਼ੀਵਾਦ ਦੇ ਮਾਹੌਲ। ਔਰ ਸ਼ਾਇਦ ਇਸ ਸਾਰੇ ਚੋਂ ਕਿਉਂਕਿ ਪ੍ਰਧਾਨ ਮੰਤਰੀ ਨੇ ਤਾਂ ਮੌਨ ਧਾਰਿਆ ਹੋਇਆ ਹੈ,
ਅਦਾਲਤਾਂ ਚੁੱਪ ਨੇ, ਬਾਕੀ ਹਰ ਚੀਜ਼ ਦਾ ਅਦਾਲਤਾਂ ਸੂ ਮੋਟੋ ਨੋਟਿਸ ਲੈਂਦੀਆਂ। ਇਹ ਇੰਨਾ ਕੁਝ ਚੱਲ ਰਿਹਾ ਹੈ, ਇਸ ਦਾ ਕਿਸੇ ਨੇ ਕਿਸੇ ਅਦਾਲਤ ਨੂੰ ਨਜ਼ਰ ਨਹੀਂ ਆਇਆ। ਔਰ ਸ਼ਾਇਦ ਇਹਨਾਂ ਹਾਲਾਤਾਂ 'ਚ ਪ੍ਰੈਜ਼ੀਡੈਂਟ ਨੂੰ ਲੱਗਾ ਵੀ ਕੱਲ ਨੂੰ ਮੈਂ ਐਟਲੀਸਟ ਲੋਕਾਂ ਦੀ ਨਜ਼ਰਾਂ 'ਚ ਇਹ ਕਹਿ ਸਕਦਾ ਕਿ ਜੀ ਮੈਂ ਆਪਣਾ ਫਰਜ਼ ਪੂਰਾ ਕੀਤਾ। ਹਾਲਾਂਕਿ ਇਹਦੇ ਕਹਿਣ ਦਾ ਕੋਈ ਬਹੁਤਾ ਮਤਲਬ ਨਹੀਂ ਹੈ, ਪਰ ਜਦੋਂ ਪ੍ਰੈਜ਼ੀਡੈਂਟ ਇਹ ਕਹਿਣ ਤੇ ਮਜਬੂਰ ਹੁੰਦਾ ਹੈ ਕਿ ਜੀ ਕਿਹੜੀਆਂ ਕੋਰ ਵੈਲਿਊਜ਼ ਨੇ ਸਭਿਅਤਾ ਦੀਆਂ, ਸੋ ਜ਼ਾਹਰ ਹੈ ਕਿ ਉਹ ਵੈਲਿਊਜ਼ ਉਹ ਸੀ ਕਿ ਨਹੀਂ। ਜਦੋਂ ਇਹ ਸੋ ਕਾਲਡ ਵੈਲਿਊਜ਼ ਵੀ ਸੀ ਉਦੋਂ ਵੀ ਸਿੱਖਾਂ ਦੇ ਨਾਲ ਕੀ ਹੋਇਆ ਜਾਂ 31 ਸਾਲ 'ਚ ਕੀ ਹੋ ਰਿਹਾ। ਪਰ ਹੁਣ ਜੇ ਪ੍ਰੈਜ਼ੀਡੈਂਟ ਜਾਂ ਰਾਸ਼ਟਰਪਤੀ ਇਹ ਕਹਿਣ ਤੇ ਮਜਬੂਰ ਹੈ, ਔਰ ਇਹ ਨਵੀਂ ਦਿੱਲੀ ਡੇਟਲਾਈਨ ਦੀ ਸਟੇਟਮੈਂਟ ਹੈ, ਪ੍ਰੈਜ਼ੀਡੈਂਟ ਪ੍ਰਣਬ ਮੁਖਰਜੀ ਟੁਡੇ ਸੈਡ the core values of diversity, tolerance and plurality of Indian civilization must be kept in mind and cannot be allowed to be wasted in remarks that come against the backdrop of the Dadri lynching over rumors of beef eating। ਕਿ ਪ੍ਰੈਜ਼ੀਡੈਂਟ ਪ੍ਰਣਬ ਮੁਖਰਜੀ ਨੇ ਅੱਜ ਕਿਹਾ ਕਿ ਜਿਹੜੀਆਂ ਸਾਡੀਆਂ ਅੰਦਰੂਨੀ ਨਿਹਿਤ ਕਦਰਾਂ ਕੀਮਤਾਂ ਨੇ, ਜਿਨ੍ਹਾਂ ਦੇ ਵਿੱਚ ਵਿਵਿਧਤਾ, ਡਾਈਵਰਸ ਹੋਣਾ, ਅੱਡ ਹੋਣਾ, ਟੋਲਰੈਂਸ, ਸਹਿਨਸ਼ੀਲਤਾ ਤੇ ਪਲੂਰੈਲਿਟੀ, ਤਾਂ ਕਿ ਦੂਸਰੇ ਵੀ ਜਿਹੜੇ ਨੇ ਉਹ ਐਗਜ਼ਿਸਟ ਕਰ ਸਕਣ। ਜਿਹੜੇ ਸਾਡੀ ਭਾਰਤੀ ਸਭਿਅਤਾ ਦੀਆਂ ਮੂਲ ਕਦਰਾਂ ਕੀਮਤਾਂ ਨੇ ਉਹ ਸਾਨੂੰ ਹਮੇਸ਼ਾ ਮਨ 'ਚ ਰੱਖਣੀਆਂ ਚਾਹੀਦੀਆਂ ਔਰ ਕਦੇ ਵੀ ਇਹਨਾਂ ਕਦਰਾਂ ਕੀਮਤਾਂ ਦਾ ਹਨਨ ਨਹੀਂ ਹੋਣਾ ਚਾਹੀਦਾ। ਔਰ ਇਹ ਜਿਹੜਾ ਉਹਨੇ ਰਿਮਾਰਕ ਦਿੱਤਾ ਹੈ, ਇਹ ਦਾਦਰੀ ਲਿੰਚਿੰਗ, ਜਿਵੇਂ ਲਿੰਚ ਹੁੰਦਾ ਹੈ ਮਾਰ ਕੁੱਟ ਕੇ ਮਾਰ ਦੇਣਾ, ਇਸ ਤੋਂ ਬਾਅਦ ਜਿਹੜਾ ਇਹ ਬਿਆਨ ਦਿੱਤਾ ਗਿਆ। ਆਈ ਫਰਮਲੀ ਬਿਲੀਵ that we cannot allow the core values of our civilization to be wasted, and core values is what over the years the civilization celebrated diversity, promoted and advocated tolerance, endurance and plurality। almost ਉਹੀ ਗੱਲਾਂ ਜਿਹੜੀਆਂ ਮੈਂ ਕਹੀਆਂ ਨੇ ਜੀ। these core civilization values keep us together over the centuries। ਕਿ ਇਹੀ ਕਦਰਾਂ ਕੀਮਤਾਂ ਨੇ ਜਿਨ੍ਹਾਂ ਨੇ ਸਾਨੂੰ ਸਦੀਆਂ ਤੋਂ ਇਕਜੁੱਟ ਰੱਖਿਆ, ਇਕੱਠੇ ਰੱਖਿਆ। Many ancient civilizations have fallen, ਕਈ ਪ੍ਰਾਚੀਨ ਸਭਿਅਤਾਵਾਂ ਜਿਹੜੀਆਂ ਉਹ ਨੇਸਤੋ ਨਾਬੂਦ ਹੋ ਗਈਆਂ। But that is right that aggression after aggression, long foreign rule, the Indian civilization has survived because of its core civilizational values, and we must keep that in mind। ਕਿ ਇਹ ਠੀਕ ਹੈ ਕਿ ਇੱਥੇ ਸਾਡੇ ਤੇ ਇੱਕ ਤੋਂ ਬਾਅਦ ਇੱਕ ਹਮਲਾ ਹੋਇਆ, ਲੰਬਾ ਵਕਤ ਵਿਦੇਸ਼ੀਆਂ ਨੇ ਰਾਜ ਵੀ ਕੀਤਾ, ਪਰ ਭਾਰਤੀ ਸਭਿਅਤਾ ਆਪਣੀਆਂ ਇਹਨਾਂ ਅੰਦਰੂਨੀ ਜਿਹੜੀਆਂ ਸਭਿਅਕ ਕਦਰਾਂ ਕੀਮਤਾਂ ਸੀ ਉਹਨਾਂ ਕਰਕੇ ਸਰਵਾਈਵ ਕੀਤੀ। ਇਹ ਸਾਨੂੰ ਮਾਈਂਡ 'ਚ ਰੱਖਣ ਦੀ ਲੋੜ ਹੈ। ਐਂਡ ਇਫ ਵੀ ਕੀਪ those core values in mind, nothing can prevent our democracy to move। ਕਿ ਜੇ ਅਸੀਂ ਇਹ ਜਿਹੜੀਆਂ ਬੜੀਆਂ ਕੀਮਤੀ ਅੰਦਰੂਨੀ ਕਦਰਾਂ ਕੀਮਤਾਂ ਨੇ ਇਹਨਾਂ ਨੂੰ ਮਾਈਂਡ 'ਚ ਰੱਖਾਂਗੇ ਤੇ ਫਿਰ ਕੋਈ ਵੀ ਜਿਹੜਾ ਸਾਡੇ ਲੋਕਤੰਤਰ ਨੂੰ ਅੱਗੇ ਵਧਣ ਤੋਂ ਨਹੀਂ ਰੋਕ ਸਕਦਾ। The president remarks come in the wake of lynching of a 50-year-old man in Dadri, Uttar Pradesh by an enraged mob over rumors that he stored and consumed beef, which has sparked an outrage across the country। ਜੀ ਹੁਣ ਜੇ ਤੁਸੀਂ ਇਸ ਪ੍ਰੈਜ਼ੀਡੈਂਟ ਦੇ ਬਿਆਨ ਨੂੰ ਵੀ ਜਿਹਨੂੰ ਅੱਜ ਮੀਡੀਆ ਨੇ ਮੁੱਖ ਸੁਰਖੀ ਬਣਾਇਆ ਦੇਖੋ ਤੇ ਉਹਦੇ 'ਚ ਵੀ ਹੌਸਲਾ ਨਹੀਂ, ਇਨ ਮਾਈਂਡ ਕਹਿ ਰਿਹਾ। ਉਹ ਲੋਕਾਂ ਦੇ ਤਾਂ ਮਾਈਂਡ 'ਚ ਹੈ। ਜਿਹੜੀ ਸਰਕਾਰ ਦਾ ਤੂੰ ਰਾਸ਼ਟਰਪਤੀ ਹੈ, ਜਿਹਨੂੰ ਜਿਸ ਪ੍ਰਾਈਮ ਮਿਨਿਸਟਰ ਨੂੰ ਤੂੰ ਸਹੁੰ ਚੁਕਾਈ ਹੈ, ਉਹ ਸਿਸਟਮ ਇਹਨਾਂ ਵੈਲਿਊਜ਼ ਦਾ ਹਨਨ ਕਰ ਰਿਹਾ। ਉਸ ਸਿਸਟਮ ਦਾ ਮੁਖੀਆ ਜਿਹੜਾ ਹੈ ਉਹ ਇਸ ਬਾਰੇ ਇੱਕ ਸ਼ਬਦ ਬੋਲਣ ਨੂੰ ਤਿਆਰ ਨਹੀਂ। ਉਸ ਸਿਸਟਮ ਦੇ ਅੰਦਰ ਘੱਟ ਗਿਣਤੀਆਂ ਜਿਹੜੀਆਂ ਨੇ ਉਹਨਾਂ ਨੂੰ ਆਪਣਾ ਜਿਹੜਾ ਜੱਦੀ ਪੁਸ਼ਤੀ ਘਰ ਹੈ, ਜਿਹੜਾ ਘਰ ਉਹਨਾਂ ਨੇ 47 'ਚ ਨਹੀਂ ਛੱਡਿਆ, ਜਦੋਂ ਕਿ ਦੋਨੋਂ ਪਾਸੇ ਜਿਹੜੀ ਹੈ ਸਿਵਲ ਵਾਰ ਸੀ, ਕਟਾਵੜ ਸੀ, ਅੱਜ ਉਹ ਉਸ ਪਿੰਡ ਦੇ ਵਿੱਚ ਸੁਰੱਖਿਅਤ ਨਹੀਂ ਨੇ ਔਰ ਉਹ ਘਰ ਛੱਡਣ ਤੇ ਮਜਬੂਰ ਹੋਏ ਨੇ। ਔਰ ਇਹ ਬਾਕੀ 47 ਦੇ ਦੌਰ ਜਾਂ ਦੂਜੇ 'ਚ ਤਾਂ ਇਹ ਹੋਇਆ ਵੀ ਪਿੰਡ ਵਾਲਿਆਂ ਨੂੰ ਬਹੁਤ ਘੱਟ ਮਾਰਿਆ। ਦੂਜੇ ਇਲਾਕਿਆਂ ਦੇ ਗੁੰਡੇ ਆ ਕੇ ਜਿਹੜੇ ਨੇ ਹਮਲਾਵਰ ਹੁੰਦੇ ਸੀ, ਪਿੰਡ ਵਾਲੇ ਤਾਂ ਬਹੁਤ ਹੱਦ ਤੱਕ ਜਿਹੜਾ ਹੈ ਉਹ ਸੇਵ ਕਰਨਾ ਚਾਹੁੰਦੇ। ਇਹ ਦੋਵੇਂ ਪਾਸੇ ਹੀ ਹੋਇਆ ਜੀ। ਲੇਕਿਨ ਇਸ ਮਾਮਲੇ 'ਚ ਤਾਂ ਪਿੰਡ ਦੇ ਲਾਊਡ ਸਪੀਕਰ ਦੇ ਉੱਤੇ ਅਨਾਉਂਸਮੈਂਟ ਹੋਈ ਮੰਦਰ ਦੇ ਕੇ ਜੀ ਉਹ ਗਾਂ ਮਾਰੀ ਔਰ ਗਾਂ ਖਾ ਰਹੇ ਨੇ, ਔਰ ਪਿੰਡ ਵਾਲਿਆਂ ਦੀ 200 ਦੀ ਭੀੜ ਨੇ ਜਿਨ੍ਹਾਂ 'ਚੋਂ ਉਹਨਾਂ ਦੀ ਉਹ ਵਾਈਫ ਕਹਿ ਰਹੀ ਸੀ ਜੀ ਸਾਡੇ ਗਵਾਂਢੀ ਸਾਨੂੰ ਮਾਰਨ ਆ ਗਏ। ਸੋ ਜਦੋਂ ਇਹ ਲੈਵਲ ਹੈ ਤੇ ਉਹ ਇਨ ਮਾਈਂਡ ਕਹਿ ਰਿਹਾ ਜੀ, ਕੀਪ ਇਨ ਮਾਈਂਡ। ਹੁਣ ਤੁਸੀਂ ਇਹ ਇਵੇਂ ਹੀ ਹੈ ਜਿਵੇਂ ਇੱਕ ਜਿਹੜਾ ਉਹ ਕਸਾਈ ਹੈ, ਇੱਕ ਬੱਕਰਾ ਹੈ, ਤੇ ਤੁਸੀਂ ਬੱਕਰੇ ਨੂੰ ਕਹੋਗੇ ਜੀ ਤੂੰ ਜਰਾ ਇਨਸਾਫ ਦੀ ਕੀਮਤ ਆਪਣੇ ਮਨ 'ਚ ਰੱਖ,
ਜੀ ਤੂੰ ਇਹ ਦੇਖ ਕਿ ਹੱਤਿਆ ਕੀ ਹੁੰਦੀ ਹੈ। ਉਹ ਹਤਿਆਰਾ ਤਾਂ ਕਸਾਈ ਹੈ, ਕਸਾਈ ਨੂੰ ਕਹੋ ਕਿ ਭਾਈ ਤੂੰ ਇਹ ਬੱਕਰੇ ਨੂੰ ਕਿਉਂ ਮਾਰ ਰਿਹਾ। ਗੱਲ ਤਾਂ ਈਵਨ ਇਹ ਵੀ ਸਿਰਫ ਰੈਕਡ ਉਹਨੇ ਕਿਹਾ ਕਿ ਜੀ ਕੱਲ ਨੂੰ ਮੈਂ ਕਹਾਂਗਾ ਜੀ ਮੈਂ ਤਾਂ ਕੋਰ ਵੈਲਿਊਜ਼ ਦੀ ਗੱਲ ਕੀਤੀ। ਹੁਣ ਇਸੇ ਹੀ ਜਦੋਂ ਮੈਂ ਕਿਹਾ ਵੀ ਕਿਸ ਕਿਸਮ ਦਾ ਅਪਵਾਦ ਹੈ ਕਿ ਦੋ ਖਬਰਾਂ ਉਸੇ ਹੀ ਅਖਬਾਰ ਦੇ ਵਿੱਚ ਜਿਹਦੇ ਚ ਦੀ ਸਟੇਟਮੈਂਟ ਫਰੰਟ ਪੇਜ ਹੈ, ਅੰਦਰ ਜਿਹੜੀ ਦੂਸਰੀ ਉਹਦੇ ਥੱਲੇ ਖਬਰ ਲੱਗੀ ਹੋਈ ਹੈ, ਗੁਲਾਮ ਅਲੀਜ਼ ਕੰਸਰਟ ਕੈਂਸਲਡ ਫੋਲੋਇੰਗ ਸੇਨਾਜ਼ ਆਪੋਜੀਸ਼ਨ। ਹੁਣ ਗੁਲਾਮ ਅਲੀ ਧੜਕਣ ਹੈ ਸਾਊਥ ਏਸ਼ੀਆ। ਪਿਛਲੇ ਦਿਨਾਂ ਚੋਂ ਬਨਾਰਸ ਚ ਆ ਕੇ ਗੰਗਾ ਮਈਆ ਦੇ ਕੰਢੇ ਤੇ ਵੀ ਗਾਏ। ਕਲਾਕਾਰ ਹੁੰਦੇ ਨੇ, ਕਲਾਕਾਰ ਦਾ ਕੋਈ ਧਰਮ ਨਹੀਂ ਹੁੰਦਾ, ਕਿਉਂਕਿ ਕਲਾਕਾਰ ਦਾ ਧਰਮ ਕਲਾ ਹੁੰਦਾ। ਇਹ ਨਹੀਂ ਹੈ ਕਿ ਵੀ ਉਹ ਬੇਧਰਮੇ ਹੁੰਦੇ ਨੇ, ਉਹਨਾਂ ਦਾ ਆਪਣਾ ਹਰ ਇੱਕ ਦਾ ਦੀਨ ਹੈ, ਕੋਈ ਹਿੰਦੂ ਸਿੱਖ ਮੁਸਲਮਾਨ ਹੋ ਸਕਦਾ, ਪਰ ਕਲਾਕਾਰ ਦਾ ਪਹਿਲਾ ਧਰਮ ਕਲਾ ਹੁੰਦਾ, ਆਰਟ ਹੁੰਦਾ। ਔਰ ਇਸ ਲੈਵਲ ਦਾ ਬੰਦਾ ਗੁਲਾਮ ਅਲੀ ਵਰਗਾ, ਜਿਹੜਾ ਦਿਲਾਂ ਦੀ ਧੜਕਣ ਹੈ, ਜਿਹੜੇ ਵੀ ਇਸ ਗਜ਼ਲਾਂ ਦੀ ਦੁਨੀਆ ਚ ਔਰ ਇਸ ਸਾਰੇ ਨੂੰ ਦੇਖਦੇ ਨੇ। ਹੁਣ ਜਗਜੀਤ ਸਿੰਘ ਬੇਸ਼ੱਕ ਇੱਕ ਸਿੱਖਾਂ ਦਾ ਮੁੰਡਾ ਸੀ, ਸਿਰ ਮੁਨਾ ਦਿੱਤਾ ਪਹਿਲੀ ਐਲਬਮ ਬਣਨ ਤੋਂ ਪਹਿਲਾਂ ਹੀ, ਔਰ ਉਹਨੇ ਇੰਨਾ ਕੁ ਮਸ਼ਹੂਰ ਹੋਇਆ ਵੀ ਅੱਜ ਵੀ ਜੇ ਗਾਲਬ ਦੀਆਂ ਗਜ਼ਲਾਂ ਤੋਂ ਲੈ ਕੇ ਤਾਂ ਉਰਦੂ ਗਜ਼ਲਾਂ ਤੱਕ ਜਗਜੀਤ ਸਿੰਘ ਨੇ ਦੋਨੋਂ ਪਾਸੇ ਹੀ, ਭਾਰਤ ਔਰ ਪਾਕਿਸਤਾਨ ਔਰ ਬਾਹਰ ਵੀ ਉਹਨੇ ਆਪਣਾ ਨਾਂ ਕਮਾਇਆ। ਮਰ ਗਿਆ ਹੁਣ, ਔਰ ਜਿਸ ਕਦਰ ਈਵਨ ਉਹਨਾਂ ਨੇ ਜਿਹੜਾ ਅਖੀਰਲਾ ਵਕਤ ਗੁਜ਼ਰਿਆ, ਜਿਸ ਹਾਲਤ ਜਵਾਨ ਮੁੰਡਾ ਉਹਨਾਂ ਦਾ ਮਰ ਗਿਆ, ਔਰ ਇਹ ਜਿਹੜਾ ਸਾਰਾ ਪਾਰਟ ਹੈ, ਇਹ ਸਾਰੇ ਨੂੰ ਹੁਣ ਜਗਜੀਤ ਸਿੰਘ ਦੀ ਯਾਦ ਦੇ ਵਿੱਚ ਇੱਕ ਕੰਸਰਟ ਜਿਹੜਾ ਉਹ ਬੰਬਈ ਦੇ ਵਿੱਚ ਰੱਖਿਆ ਹੋਇਆ ਸੀ, ਔਰ ਆਰਗੇਨਾਈਜ਼ਰ ਸੀ ਰਣਧੀਰ ਰਾਏ, ਕੋਈ ਕਲੱਬ ਬਣਾਇਆ ਹੋਏਗਾ ਜੀ। ਔਰ ਉਹਦੇ ਚ ਗੁਲਾਮ ਅਲੀ, ਕਿਉਂਕਿ ਗੁਲਾਮ ਅਲੀ ਔਰ ਜਗਜੀਤ ਸਿੰਘ ਇਕੱਠੇ ਗਜ਼ਲਾਂ ਵੀ ਗਾਉਂਦੇ ਰਹੇ ਨੇ, ਇੱਕ ਦੂਜੇ ਦੇ ਐਡਮਾਇਰਰ ਸੀ, ਇੱਕ ਦੂਜੇ ਦੇ ਸੱਦੇ ਤੇ ਆਉਂਦੇ ਜਾਂਦੇ ਸੀ ਕਲਾਕਾਰਾਂ ਦਾ। ਤਾਂ ਹੁਣ ਇੱਕ ਪਾਸੇ ਇਹ ਗੱਲ ਕਹੀ ਜਾਂਦੀ ਹੈ, ਜਾਂ ਜਦੋਂ ਵੀ ਤੁਸੀਂ ਕਿਸੇ ਦਾ ਦੇਖਦੇ ਹੋ, ਕੱਲ ਅਸੀਂ ਉਸ ਜਨਰਲ ਹੂਨ ਦੀ ਗੱਲ ਕੀਤੀ ਸੀ, ਲੈਫਟੀਨੈਂਟ ਜਨਰਲ ਦੀ, ਉਹਦਾ ਜਦੋਂ ਮੈਂ ਫੁੱਲ ਇੰਟਰਵਿਊ ਬਾਅਦ ਚ ਕਿਤੇ ਰੈਡਿਫ ਦੇ ਉੱਤੇ ਵੀ ਦੇਖਿਆ, ਤੇ ਉਹ ਇਹ ਕਹਿ ਰਿਹਾ ਹੈ ਕਿ ਜੀ ਜਿਹੜਾ ਪੀਪਲ ਟੂ ਪੀਪਲ ਕੰਟੈਕਟ ਹੈ ਇੰਡੀਆ ਪਾਕਿਸਤਾਨ ਚ, ਇਹਨੂੰ ਵਧਾਉਣਾ ਚਾਹੀਦਾ ਹੈ, ਕਿਉਂਕਿ ਸਰਕਾਰਾਂ ਦੀਆਂ ਆਪਣੀਆਂ ਨੀਤੀਆਂ ਨੇ, ਫੌਜ ਦੇ ਆਪਣੇ ਏਜੰਡੇ ਨੇ, ਪਰ ਇਹਦੇ ਨਾਲ ਅਲਟੀਮੇਟਲੀ ਜਿਹੜਾ ਇਹੀ ਇੱਕ ਪਾਰਟ ਹੈ ਜਿਹੜਾ ਲੋਕਾਂ ਪੀਪਲ ਟੂ ਪੀਪਲ ਕੰਟੈਕਟ, ਔਰ ਉਹਦੇ ਚ ਸਭ ਤੋਂ ਜ਼ਿਆਦਾ ਜਿਹੜਾ ਰੋਲ ਹੁੰਦਾ ਉਹ ਕਲਾਕਾਰਾਂ ਦਾ ਹੁੰਦਾ। ਜਦੋਂ ਦੋਨੋਂ ਪਾਸਿਆਂ ਦੇ ਕਲਾਕਾਰ ਕਿਤੇ ਜੁਆਇੰਟ ਪਰਫਾਰਮ ਕਰਦੇ ਨੇ, ਜਾਂ ਤੁਸੀਂ ਕੁੱਲ ਮਿਲਾ ਕੇ, ਹਾਲਾਂਕਿ ਭਾਰਤ ਪਾਕਿਸਤਾਨ ਦੀ ਜੰਗ ਜਿਹੜੀ 48 ਚ 65 ਚ 71 ਚ ਦੂਜੇ ਵੀ ਹੋਈ ਕਈ ਵਾਰ, ਹਾਲਾਂਕਿ ਮੈਂ ਕੋਈ ਬਹੁਤਾ ਇਹਨਾਂ ਦੇ ਕੰਸਰਟਸ ਦਾ ਜਾਂ ਦੂਜਿਆਂ ਦਾ ਕੋਈ ਗਜ਼ਲਾਂ ਦਾ ਸ਼ੌਕੀਨ ਨਹੀਂ ਹੈ, ਪਰ ਕੁਝ ਮੂਮੈਂਟਸ ਜਦੋਂ ਨੂਰ ਜਹਾਂ ਪਹਿਲੀ ਵਾਰ ਮੁੰਬਈ ਚ ਆਈ, ਨੂਰ ਜਹਾਂ ਔਰ ਲਤਾ ਮੰਗੇਸ਼ਕਰ ਮਿਲੇ ਬਾਰਡਰ ਤੇ। ਹੁਣ ਲਤਾ ਮੰਗੇਸ਼ਕਰ ਕਹਿੰਦੀ ਹੈ ਜਿਹਨੂੰ ਕੋਇਲ ਕਹਿ ਕੇ ਵੀ ਮੈਂ ਤਾਂ ਜੋ ਵੀ ਹੈ ਅੱਜ ਮੇਰਾ ਉਰਦੂ ਕਰੈਕਟ ਹੀ ਨੂਰ ਜਹਾਂ ਨੇ ਕਰਾਇਆ, ਉਹ ਪਹਿਲਾਂ ਫਿਲਮ ਇੰਡਸਟਰੀ ਦੇ ਵਿੱਚ ਸੀ। ਔਰ ਜਦੋਂ ਨੂਰ ਜਹਾਂ ਜਿਹੜੀ ਹੈ ਉਹ ਬੰਬਈ ਆਈ, ਦਲੀਪ ਕੁਮਾਰ ਜਿਹੜਾ ਉਹ ਸਟੇਜ ਕੰਡਕਟ ਕਰ ਰਿਹਾ, ਔਰ ਕਿਸ ਤਰੀਕੇ ਦਾ ਦੋਨੋਂ ਪਾਸਿਓਂ ਸਾਰੇ ਪ੍ਰੀ 47 ਪੀਰੀਅਡ ਦੇ ਕਲਾਕਾਰ ਵੀ ਨੇ। ਸੋ ਕੁੱਲ ਮਿਲਾ ਕੇ ਤੁਸੀਂ ਉਹ ਮੂਮੈਂਟਸ ਤੁਹਾਨੂੰ ਇਹ ਰਿਅਲਾਈਜ਼ ਕਰਵਾਉਂਦੇ ਨੇ ਕਿ ਕਿਵੇਂ ਇਹ ਜਿਹੜੀ ਕਲਾ ਹੈ ਉਹ ਦੋਨਾਂ ਨੂੰ ਬੌਂਡ ਟੂਗੈਦਰ ਕਰਦੀ ਹੈ। ਹਾਲਾਂਕਿ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਜਦੋਂ ਪਾਕਿਸਤਾਨ ਦੇ ਹਵਾਲੇ ਨਾਲ ਜਿਸ ਕਿਸਮ ਦਾ ਲਚਰਪੁਣਾ ਬਾਲੀਵੁੱਡ ਇੰਡਸਟਰੀ ਨੇ ਦਿੱਤਾ, ਉਸ ਨੇ ਸਰਟਨਲੀ ਇੱਕ ਸਟੇਜ ਤੇ ਮੈਨੂੰ ਯਾਦ ਹੈ ਕਿ ਪਾਕਿਸਤਾਨ ਦੇ ਇੱਕ ਬੜੇ ਦਾਨਿਸ਼ਵਰ ਨੂੰ ਪੁੱਛਿਆ ਗਿਆ ਕਿ ਜੀ ਤੁਹਾਨੂੰ ਜਿਹੜਾ ਉਹ ਜਿਹੜਾ ਪਾਕਿਸਤਾਨ, ਉਦੋਂ ਪਾਕਿਸਤਾਨ ਕੋਲ ਅਜੇ ਨਿਊਕਲੀਅਰ ਨਹੀਂ ਸੀ, ਉਹਨੇ ਕਿਹਾ ਜੀ ਜਿਹੜਾ ਨਿਊਕਲੀਅਰ ਹੈ ਇੰਡੀਆ ਦਾ, ਇਹਦੇ ਤੋਂ ਤੁਸੀਂ ਥ੍ਰੈਟਨਡ ਹੋ, ਆਰ ਯੂ ਅਫਰੇਡ ਆਫ ਨਿਊਕਲੀਅਰ ਅਟੈਕ? ਉਹ ਕਹਿੰਦਾ ਨੋ ਨੋ ਨੋ, ਨਿਊਕਲੀਅਰ ਮੇ ਡਿਸਟਰੋਏ ਅਸ ਔਰ ਮੇ ਨਾਟ ਡਿਸਟਰੋਏ ਅਸ, ਵੀ ਆਰ ਅਫਰੇਡ ਆਫ ਦਾ ਨੇਵਲ ਅਟੈਕ। ਹੁਣ ਨੇਵਲ ਜਿਹੜਾ ਹੈ ਇਹ ਅੰਗਰੇਜ਼ੀ, ਉਹ ਨੇਵੀ ਨਹੀਂ, ਨੇਵਲ ਧੁੰਨੀ ਨੂੰ ਕਹਿੰਦੇ ਨੇ, ਕਿ ਇਹ ਜਿਹੜਾ ਬਾਲੀਵੁੱਡ ਕਲਚਰ ਨੇ ਸਾੜੀ ਦੇ ਨਾਲ ਜਿਹੜਾ ਅੱਧ ਨੰਗਾ ਜਿਸਮ ਦਿਖਾਉਣ ਦਾ ਧੁੰਨੀ ਕਲਚਰ ਸ਼ੋਅ ਕਰ ਦਿੱਤਾ ਵੀ ਇਹ ਸਾਡੀ ਸਿਵਲਾਈਜੇਸ਼ਨ। ਹੁਣ ਪਾਕਿਸਤਾਨ ਦੇ ਵਿੱਚ ਪਰਹੇਜ਼ਗਾਰੀ ਔਰ ਦੂਸਰੇ ਪਾਰਟ ਜਿਹੜੇ ਨੇ ਉਹ ਐਟਲੀਸਟ ਸਮਾਜਿਕ ਲੈਵਲ ਤੇ ਤਾਂ ਉਹ ਰੱਖਦੇ ਨੇ, ਅੰਦਰੂਨੀ ਤੌਰ ਤੇ ਤਾਂ ਕੌਣ ਕੀ ਹੈ ਇਹ ਤਾਂ ਇੱਕ ਵੱਖਰੀ ਡਿਬੇਟ ਹੈ। ਉਹਨੇ ਕਿਹਾ ਜੀ ਸਾਨੂੰ ਇਹ ਖਤਰਾ ਹੈ ਵੀ ਜਿਹੜਾ ਇਹ ਨੰਗੇਜ਼ਵਾਦ ਦੇ ਦਿੱਤਾ ਹੈ ਬਾਲੀਵੁੱਡ ਵਾਲਿਆਂ ਨੇ, ਇਹ ਸਾਡੀ ਸਭਿਅਤਾ ਨੂੰ ਡਿਸਟਰੋਏ ਕਰ ਰਿਹਾ। ਲੇਕਿਨ ਇਹਦੇ ਬਾਵਜੂਦ ਜਿਹੜਾ ਸਾਫ਼ ਸੁਥਰੀ ਗਾਇਕੀ, ਸਾਫ਼ ਸੁਥਰਾ ਕਲਚਰ ਜਾਂ ਸਾਫ਼ ਸੁਥਰਾ ਪਾਰਟ ਹੈ ਉਹ ਦੋਨੋਂ ਪਾਸਿਆਂ ਦਾ ਐਪਰੀਸ਼ੀਏਟ ਹੁੰਦਾ। ਹੁਣ ਇਸ ਗੁਲਾਮ ਅਲੀ ਨੇ ਜਿਹਨੇ ਜਗਜੀਤ ਸਿੰਘ ਦੇ ਉਸ ਫੰਕਸ਼ਨ 'ਚ ਗਾਣਾ ਸੀ, ਸ਼ਿਵ ਸੈਨਾ ਨੇ ਥ੍ਰੈਟ ਕਰਤਾ। ਉਹਨਾਂ ਨੇ ਕਿਹਾ ਜੀ ਇਹ
ਇੰਡੀਆ ਪਾਕਿਸਤਾਨ, ਇੱਕ ਪਾਸੇ ਪਾਕਿਸਤਾਨ ਬਾਰਡਰ ਦੇ ਉੱਤੇ ਕੀ ਕਰ ਰਿਹਾ ਹੈ ਔਰ ਸਾਨੂੰ ਜਿਹੜਾ ਹੈ ਉਹ ਸਾਡੇ ਤੇ ਹਮਲੇ ਹੋ ਰਹੇ ਨੇ ਔਰ ਅਸੀਂ ਇਹ ਕੰਸਰਟ ਨਹੀਂ ਹੋਣ ਦੇਵਾਂਗੇ। ਹੁਣ ਉੱਥੇ ਇੱਕ ਚੁਣੀ ਹੋਈ ਸਰਕਾਰ ਹੈ, ਮਹਾਰਾਸ਼ਟਰ ਸਰਕਾਰ ਦੇ ਵਿੱਚ ਸ਼ਿਵ ਸੈਨਾ ਔਰ ਬੀਜੇਪੀ ਭਾਈਵਾਲ ਨੇ। ਹੁਣ ਇਹ ਜਿਹੜਾ ਰਣਧੀਰ ਹੈ ਇਹਨੇ ਜਾ ਕੇ ਹਾਜ਼ਰੀ ਸ਼ਿਵ ਸੈਨਾ ਦੀ ਕਚਹਿਰੀ 'ਚ ਪਹੁੰਚ ਗਿਆ। ਉਹਨਾਂ ਨੇ ਕਿਹਾ ਬਿਲਕੁਲ ਅਸੀਂ ਨਹੀਂ ਹੋਣ ਦੇਵਾਂਗੇ। ਔਰ ਮਹਾਰਾਸ਼ਟਰ ਦਾ ਚੀਫ ਮਿਨਿਸਟਰ ਹਾਲਾਂਕਿ ਕਹਿ ਰਿਹਾ ਹੈ ਕਿ ਜੀ ਅਸੀਂ ਇਹ ਕਿਵੇਂ ਰੋਕ ਸਕਦਾ ਹੈ, ਅਸੀਂ ਸਿਕਿਉਰਿਟੀ ਪ੍ਰੋਵਾਈਡ ਕਰਾਂਗੇ, ਅਸੀਂ ਫਲਾਣਾ ਕਰਾਂਗੇ, ਢਿਮਕਾ ਕਰਾਂਗੇ, ਪਰ ਅਲਟੀਮੇਟਲੀ ਇਸ ਪ੍ਰੋਗਰਾਮ ਨੂੰ ਕੈਂਸਲ ਕਰ ਦਿੱਤਾ ਗਿਆ। ਔਰ ਈਵਨ ਉਹਨੇ ਗੁਲਾਮ ਅਲੀ ਨੇ ਬੜੇ ਭਰੇ ਮਨ ਦੇ ਨਾਲ ਕਿਹਾ ਕਿ ਸੱਚ ਕੰਟਰੋਵਰਸੀ ਸਪੋਇਲ ਪੀਪਲਸ ਸੁਰ। ਹੁਣ ਉਹ ਕਲਾਕਾਰੀ ਦੀ ਜ਼ੁਬਾਨ 'ਚ ਹੀ ਕਰ ਰਿਹਾ ਕਿ ਲੋਕਾਂ ਦੀ ਜਿਹੜੀ ਸੁਰ ਹੈ, ਲੋਕਾਂ ਦਾ ਜਿਹੜੀ ਭਾਵਨਾ ਹੈ, ਉਸ ਨੂੰ ਇਹ ਖਰਾਬ ਕਰਦੀ ਹੈ। ਅਲੀ ਸੈਡ wherever they met and performed we were one, ਕਿ ਜਦੋਂ ਵੀ ਅਸੀਂ ਜਗਜੀਤ ਦੇ ਨਾਲ ਮਿਲੇ ਅਸੀਂ ਇੱਕੋ ਹੀ ਸੀ, we were performing together। ਔਰ ਹੁਣ ਮੈਂ ਜਿਹੜਾ ਮੈਨੂੰ ਸ਼ਿਵ ਸੈਨਾ ਨੇ ਕੀ ਕਿਹਾ ਉਹਦਾ ਵੀ ਦੁੱਖ ਨਹੀਂ ਹੋਇਆ। ਗੁਲਾਮ ਅਲੀ ਨੇ ਇੱਕ ਕਲਾਕਾਰ ਦੀ ਤਰ੍ਹਾਂ ਆਪਣਾ ਰਿਐਕਸ਼ਨ ਦਿੱਤਾ ਭਰੇ ਦਿਲ ਨਾਲ, ਪਰ ਜਿਹੜਾ ਰॉय ਹੈ ਜਿਹੜਾ ਆਰਗੇਨਾਈਜ਼ ਕਰ ਰਿਹਾ ਸੀ ਫੰਕਸ਼ਨ ਰਣਧੀਰ ਰॉय, ਉਹਦੇ ਕਾਮੈਂਟ ਨੇ ਮੈਨੂੰ ਜ਼ਿਆਦਾ ਜਿਹੜਾ ਉਹ ਦੱਸਿਆ ਵੀ ਉੱਥੇ ਚੱਲ ਕੀ ਰਿਹਾ ਹੈ, ਜਸਟੀਫਾਈਂਗ ਦਾ ਕੈਂਸਲੇਸ਼ਨ। ਹੁਣ ਡਰ ਦੇ ਥੱਲੇ ਸ਼ਿਵ ਸੈਨਾ ਦੇ ਕੈਂਸਲ ਕਰ ਰਹੇ ਨੇ ਪਰ ਉਹਨੂੰ ਨਿਆਂ ਸੰਗਤ ਠਹਿਰਾ ਰਿਹਾ। ਰॉय ਸੈਡ since the situation on the border is not conducive, it is not correct to call and promote any Pakistani singer, ਕਿ ਜੀ ਕਿਉਂਕਿ ਸੀਮਾ ਦੇ ਉੱਤੇ ਸਥਿਤੀ ਨਾਰਮਲ ਨਹੀਂ ਹੈ, ਇਸ ਲਈ ਕਿਸੇ ਪਾਕਿਸਤਾਨੀ ਕਲਾਕਾਰ ਨੂੰ ਸੱਦਣਾ ਜਿਹੜਾ ਹੈ ਜਾਂ ਉਹਨੂੰ ਪ੍ਰਮੋਟ ਕਰਨਾ ਇਹ ਠੀਕ ਨਹੀਂ ਹੈ। ਔਰ ਹੁਣ ਇਸ ਤੋਂ ਤੁਸੀਂ ਅੰਦਾਜ਼ਾ ਲਾਓ ਕਿ ਡਰ ਕੀ ਕਵਾਉਂਦਾ ਹੈ, ਡਰ ਕੀ ਕਰਾਉਂਦਾ ਹੈ। ਔਰ ਕੱਲ ਅਸੀਂ ਇਹ ਡਿਸਕਸ ਕੀਤਾ ਸੀ ਵੀ ਕਿਵੇਂ ਉਹਨੇ ਲੈਫਟੀਨੈਂਟ ਜਨਰਲ ਹੂਨ ਨੇ ਆਪਣੀ ਕਿਤਾਬ ਦੇ ਵਿੱਚ ਇਹ ਕਿਹਾ ਵੀ ਜਿਹੜਾ ਆਪਰੇਸ਼ਨ ਬ੍ਰੈਸ ਟੈਕਸ ਸੀ, ਜਿਹਨੂੰ ਇੱਕ ਪਾਸੇ ਤਾਂ ਐਕਸਰਸਾਈਜ਼ ਕਿਹਾ ਜਾ ਰਿਹਾ ਸੀ ਪਰ ਦੂਸਰੇ ਪਾਸੇ ਜਿਹੜਾ ਉਹ ਇਨਫੈਕਟ ਹਮਲਾ ਕਰਨ ਦੀ ਪਲੈਨਿੰਗ ਸੀ। ਅਸੀਂ ਇਧਰੋਂ ਲਾਹੌਰ ਉਧਰੋਂ ਸਿੰਧ ਲੈਣਾ ਸੀ ਔਰ ਮੈਂ ਹੀ ਰਾਜੀਵ ਗਾਂਧੀ ਨੂੰ ਦੱਸਿਆ ਔਰ ਰਾਜੀਵ ਗਾਂਧੀ ਨੂੰ ਪਤਾ ਨਹੀਂ ਸੀ, ਕੂ ਆਰਮੀ ਕਰ ਰਹੀ ਸੀ। ਔਰ ਉਹਨੇ ਜਨਰਲ ਸੁੰਦਰਜੀ ਨੇ ਲੈਫਟੀਨੈਂਟ ਜਨਰਲ ਨੇ ਜਿਹੜਾ ਜਨਰਲ ਸੀ ਉਹ ਫੀਲਡ ਮਾਰਸ਼ਲ ਬਣਨਾ ਚਾਹੁੰਦਾ ਸੀ ਔਰ ਸਟੇਟ ਦਾ ਜਿਹੜਾ ਮਿਨਿਸਟਰ ਆਫ ਸਟੇਟ ਡਿਫੈਂਸ ਦਾ ਅਰੁਣ ਸਿੰਘ ਉਹ ਪ੍ਰਾਈਮ ਮਿਨਿਸਟਰ ਬਣਨਾ ਚਾਹੁੰਦਾ ਸੀ। ਹੁਣ ਅੱਜ ਵੀ ਜੋ ਬਾਰਡਰ ਤੇ ਹੋ ਰਿਹਾ, ਦੇਖੋ ਪਾਕਿਸਤਾਨ ਅੰਦਰੂਨੀ ਦਹਿਸ਼ਤਗਰਦੀ ਦੇ ਨਾਲ ਨਿਪਟ ਰਿਹਾ। ਇੱਕ ਪਾਸੇ ਅਫਗਾਨਿਸਤਾਨ ਦੇ ਵਿੱਚ ਕਿਸ ਕਦਰ ਤਾਲਿਬਾਨ ਦੇ ਹੌਸਲੇ ਵਧੇ ਹੋਏ ਨੇ ਵੀ ਕਿਵੇਂ ਉਹਨਾਂ ਨੇ ਜਿਹੜਾ ਕੁੰਦੂਜ਼ ਦੇ ਉੱਤੇ ਜਿਹੜਾ ਉਹ ਕਬਜ਼ਾ ਕਰ ਲਿਆ, ਅਮਰੀਕਾ ਦਾ ਜਿਹੜਾ ਜਹਾਜ਼ ਸੁੱਟ ਲਿਆ ਥੱਲੇ। ਪਾਕਿਸਤਾਨ ਕਿੰਨੀ ਉਹਨਾਂ ਕੋਲ ਇਨਰ ਡੈਪਥ ਹੈ ਕਿ ਉਹ ਇੰਡੀਆ ਦੇ ਖਿਲਾਫ ਬਾਰਡਰ ਦੇ ਉੱਤੇ ਫਾਇਰਿੰਗ ਕਰਨਗੇ। ਕੁੱਲ ਮਿਲਾ ਕੇ ਜੋ ਕੁਝ ਵੀ ਚੱਲ ਰਿਹਾ, ਜੋ ਬਾਰਡਰ ਤੇ ਵੀ ਚੱਲ, ਜਿਵੇਂ ਆਪਰੇਸ਼ਨ ਬ੍ਰੈਸ ਟੈਕਸ ਇਹਨਾਂ ਦਾ ਹੀ ਸੀ, ਇਸੇ ਤਰ੍ਹਾਂ ਜੋ ਬਾਰਡਰ ਤੇ ਚੱਲ ਰਿਹਾ ਹੈ ਪਾਕਿਸਤਾਨ ਨੂੰ ਦਬਾਅ 'ਚ ਰੱਖਣ ਦੇ ਲਈ ਇੰਡੀਅਨ ਕੰਮ ਹੈ। ਔਰ ਜੇ ਇਹ ਕਹਿਣਗੇ ਜੀ 2 ਇੰਡੀਅਨ ਸੋਲਜਰ ਮਰੇ ਨੇ ਤੇ ਇਹ ਤੁਸੀਂ ਅੰਦਾਜ਼ਾ ਲਾ ਲਓ ਉਹਨਾਂ ਦੇ 12 ਮਾਰੇ ਹੋਣਗੇ ਇਹਨਾਂ ਨੇ ਔਰ ਉਹਨਾਂ ਦੇ ਜਿਹੜੇ ਬਾਰਡਰ ਪਿੰਡ ਨੇ ਉਹਨਾਂ ਨੂੰ ਤਬਾਹੀ ਦੇ ਕੰਢੇ ਤੇ ਲਿਆ ਕੇ ਖੜਾ ਕਰ ਦਿੰਦੇ ਨੇ। ਸੋ ਕੁੱਲ ਮਿਲਾ ਕੇ ਇੱਕ ਪਾਸੇ ਪ੍ਰੈਜ਼ੀਡੈਂਟ ਦਿੱਲੀ ਦੇ ਵਿੱਚ ਇਹ ਕਹਿ ਰਿਹਾ ਕਿ ਜੀ ਸਾਡੀਆਂ ਕੋਰ ਵੈਲਿਊਜ਼ ਫਲਾਣਾ, ਉੱਥੇ ਗੁਲਾਮ ਅਲੀ ਦੀ ਪ੍ਰੈਜ਼ੈਂਸ ਵਾਲਾ ਕੰਸਰਟ ਆਰਗੇਨਾਈਜ਼ਰ ਕੈਂਸਲ ਕਰਕੇ ਉਹਨੂੰ ਜਸਟੀਫਾਈ ਕਰ ਰਹੇ ਨੇ। ਸ਼ਿਵ ਸੈਨਾ ਜਿਹੜੀ ਹਕੂਮਤ ਹੈ ਉਹਨਾਂ ਦੀ ਉਹ ਇਹਦਾ ਹਿੱਸਾ ਹੈ। ਤੇ ਦੂਸਰੇ ਪਾਸੇ ਅਸੀਂ ਦੇਖਦੇ ਹਾਂ ਕਿ ਇੱਕੋ ਹੀ ਖਬਰ ਹੈ, ਇਕਲਾਕਸ ਫੈਮਿਲੀ ਲੀਵਸ ਬਿਸ਼ਾਦਾ ਸੈਫਰਨ ਆਊਟਫਿਟਸ ਡਿਨਾਈਡ ਐਂਟਰੀ ਇਨਟੂ ਵਿਲੇਜ, ਕਿ ਹੁਣ ਉਸ ਦੀ ਫੈਮਿਲੀ ਜਿਹੜੀ ਹੈ ਜਿਹੜਾ ਮਾਰਿਆ ਇਕਲਾਕ ਮੁਹੰਮਦ ਇਕਲਾਕ, ਉਹਦੇ ਟੱਬਰ ਨੇ ਆਪਣਾ ਪਿੰਡ ਛੱਡ ਦਿੱਤਾ ਹੈ। ਸੋ ਇਹ ਸਰਕਾਰ ਦੀ ਸਿਕਿਉਰਿਟੀ ਹੈ, ਇਹ ਉਸ ਢਾਂਚਾ ਹੈ। ਖਬਰ ਲੰਬੀ ਚੌੜੀ ਹੈ ਪਰ ਜਿਹੜੀ ਗੱਲ ਉਹਨੇ ਪ੍ਰਾਚੀ ਨੇ ਬੜੀ ਹੰਕਾਰ ਦੇ ਵਿੱਚ ਕਹੀ, ਉਹਨੇ ਕਿਹਾ ਜੀ ਕਿ ਵੀ ਇਹ ਜਿਹੜਾ ਈਵਨ UN ਦੀ ਮੰਗ ਕਰਨਾ ਹੈ ਕਿ ਆਜ਼ਮੀ ਮਿਨਿਸਟਰ ਨੇ ਕਿਹਾ ਇਹ ਵੀ ਜਿਹੜਾ ਇੱਕ ਗਦਾਰੀ ਦਾ ਕੰਮ ਹੈ। ਵੀ ਵਿਲ ਗੋ ਐਂਡ ਮੀਟ ਹਿੰਦੂਜ਼ who are being harassed by authorities concerned, we will provide them all possible help, be it ਤਨ ਮਨ ਧਨ ਗਨ। ਉਹਨੇ ਕਿਹਾ ਜੀ ਅਸੀਂ ਤਨ ਵੀ ਦੇਵਾਂਗੇ ਉਹਨਾਂ ਹਿੰਦੂਆਂ ਨੂੰ, ਮਨ ਵੀ ਦੇਵਾਂਗੇ, ਧਨ ਵੀ ਦੇਵਾਂਗੇ, ਗਨ ਵੀ ਦੇਵਾਂਗੇ। ਹੁਣ ਇਹ ਬਿਆਨ ਜੇ ਕਿਸੇ ਸਿੱਖ ਨੇ ਦਿੱਤਾ ਹੁੰਦਾ ਜੀ ਬਿਲਕੁਲ ਕਿ ਭਾਈ ਜਿਹੜੀ ਪੁਲਿਸ ਸਾਡੇ ਪੰਜਾਬ 'ਚ ਮਾਰ ਰਹੀ ਹੈ ਨੌਜਵਾਨਾਂ ਨੂੰ, ਔਰ ਜਿਵੇਂ ਈਵਨ ਰੋਡੇ ਪਿੰਡ ਦੇ ਵਿੱਚ ਕੱਲ ਨੌਜਵਾਨ ਇਕੱਠੇ ਹੋਏ, ਲੋਕਲ ਸ਼੍ਰੋਮਣੀ ਕਮੇਟੀ ਮੈਂਬਰ ਸੀ, ਉਹਨਾਂ ਨੇ ਜੋ ਸੌਦਾ ਸਾਧ ਦਾ ਮਾਫੀਨਾਮਾ ਜਥੇਦਾਰਾਂ ਦਾ ਉਹਦੇ ਖਿਲਾਫ ਆਵਾਜ਼ ਚੁੱਕੀ, ਪੁਲਿਸ ਉੱਤੇ ਪਹੁੰਚ ਗਈ।
उन्होंने लाठी चार्ज किया, मुंडे चुक ले और बड़ा हरास किया उन्होंने। और इत्थे और जिथे सरकार ओपोजिशन दी है, यूपी दे विच सोशलिस्ट गवर्नमेंट समाजवादी सरकार है, वो कह रहे जी तन मन धन गन असी सारा देंगे, वो साध भी कह रही है प्राची। और वो जिहड़ा आदित्यानंद है उन्हें कहा जी असी जे पुलिस धक्का कर रही है साडे नाल, विल गिव गन्स टू द हिंदू सो दैट दे शुड फाइट बैक। हुण ये कोई सैडिशन नहीं, ये कोई देशद्रोह नहीं, ये कोई हिंसा का प्रचार नहीं। और इनफैक्ट ये जड़ियां गन्स ने ऑलरेडी वंडियां जा रही हैं, एवं नहीं कह रहे हो देना। हुण एवं नहीं समझौता एक्सप्रैस होए, मक्का मस्जिद, हैदराबाद मस्जिद, अजमेर शरीफ, वो गन्स कित्थों आई हैं? क्योंकि फौज उदों तो अजे सरकार च नहीं सी, कर्नल प्रोथ राही फुली आर्मड सी। अज जड़ियां ये सारियां हिंदूत्वी आउटफिट्स ने, दे आर आर्म टू द टीथ, जिहड़ा अंग्रेजी च कहंदे ने। सो ये अज उस देश का हाल है जिहदा राष्ट्रपति कह रहा है कि जी साडियां कोर वैल्यूज और माइंड च रखो और फलाना करो। सो अगे की होएगा अंदाजा लाना कोई औखा नहीं है। और जिवें मोदी सरकार दे बनन वेले असीं कहा सी कि भाई ये बिल्कुल नाजी जर्मनी की लाइन ते चल रही। और जो मैं इन्हां दा हर स्टैप देखते हैं, किवें ये पहला कलाकारां नूं इन्हां ने चुप कराया, किवें 3-4 मार दिते, किवें हुण आम बंदियां दी हरासमेंट है, किवें स्कूलों दे विच सूरज नमस्कार और योगा ते फलाना। और 1.5 साल दे विच अजे 3.5 साल पे ने। और जिहड़ा उहदा टारगेट है मोहन भागवत दा, जिहड़ा इस वेले रीयल कमांडर है गवर्नमेंट का, सारी सरकार RSS नूं उन्होंने जाके अपनी रिपोर्ट दी है। जे उन्हें कहा भी असी 2020 तक हर एक नूं हिंदू बना देना, और ऑलरेडी उन्होंने 1.5 साल च अपना अद्धा सफर तय कर लिया, डरा लिया ने घट गिणतियां। और मुसलमाना ईसाइयां दे तां फिर कोई डिबेट डिस्कशन हुंदी है, गल हुंदी है। और अज दी मैं अपनी लिखत दे विच हफ्तावारी च मैं कहा कि सिख लीडरशिप कित्थे जी जी। असी अक्सर गल्लां करते हैं जी असी जुल्म के खिलाफ, गुरु तेग बहादुर साहब ने शहादत, दूजे अज भारत के नक्शे च जदों घट गिणतियां की गल हुंदी है सिख मैंशन नहीं हुंदे। हुण बादल के तां रले होए ने, बगलगीर ने इन्हां नाजी हिंदूत्वियां नाल, बाकी धिरां कित्थे ने? दादरी पिंड च क्यों नहीं सिखां दा कोई डेलीगेशन गया? क्यों नहीं सिख लीडरां ने आवाज़ चुकी? जां क्यों नहीं वो कहंदे कि भाई जो धक्का तुसीं कर रहे हो असी शिकायत करते हैं जी जून 84, नवंबर 84 साडे लई किसी ने अज 31 साल बीतण बाद भी असी ये नहीं सिक्ख्या कि भाई उत्थे जिहड़ा एक पासे तो वो आइडियोलॉजी है जिहड़ी सिख नूं सिखांदी है कि शस्त्र गरीब की रखिया, जरवाणे की पक्ख्या। अज धक्का उन्हां दे नाल हो रहा है। ईसाइयां दे चर्च जिहड़े ने वो वैंडलाइज होए ने, उन्हां दे उत्ते हमले होए ने, मुसलमानां दे नाल हो रहा है। सिख लीडरशिप भी सुती हुई है, कौमां नूं भी कि सानू की। और सानू इन्हां ने ऐसा सौदा साध दी जिहड़ी है वो चक्रव्यूह च फसाया होया। साडे लई अजकल सारी जीवन मरण उत्थे ही रलिया होया। और बाहर की हो रहा है, किवें इस आवाज़ नूं थ्रॉटल किया जा रहा है। अज जे हिंदू है, भावें वो नैनतारा सहगल है, अशोक वाजपेयी है, उन्होंने साहित्य अकादमी अवार्ड छड्डे ने, कनेडा के 6 राइटरां ने छड्डे ने, पंजाबी दे राइटर कित्थे ने? जी जी। कामरेड कित्थे ने? कम्युनिस्ट जिहड़े सरकार नाल रल के सिखां नूं मरवाण नूं तैयार सी और अज तक भी ने, उन्होंने नहीं नजर आ रहा भी हिंदुत्ववादी आइडियोलॉजी की सिख कामरेड कित्थे ने? सो मैं समझदा भी ये असी जवाबदेह होवांगे कल नूं अपनी फ्यूचर जनरेशनस नूं कि असी कातलां दे, क्योंकि साइलेंस इज हाफ एक्सैप्टेंस। जिहड़ा चुप रहिंदा है ਇਹਦਾ मतलब है भी उन्हें मान लिया कि भी जो हो रहा है ठीक हो रहा है। जी बिल्कुल डॉक्टर साहब, ਤੁਹਾਡਾ बहुत बहुत शुक्रिया। इस नाल लेने ब्रेक। व्यूअर्स तुसीं साडे नाल इस तरह बने रहो, मिलदे हां आफ्टर दिस शॉर्ट ब्रेक।